ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ, ਹਰਜੋਤ ਸਿੰਘ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 28 ਤਰੀਕ ਆ ਤੇ ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਕਵਰਡ ਕੈਲੀਫੋਰਨੀਆ ਦੇ ਤਹਿਤ ਇਸ ਟਾਈਮ ਹੈਲਥ ਇੰਸ਼ੋਰੈਂਸ ਚੱਲ ਰਹੀਆਂ ਹੈ। ਜੇ ਤੁਸੀਂ ਵੀ ਹੈਲਥ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੇਨਾ 415-909-0573। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬ੍ਰਿਸਲਾ ਪਰਿਵਾਰ ਫਰੈਜ਼ਨਰ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਹੜੀ ਪੁਲਿਸ ਆ ਉਹ ਓਰੇਗਨ ਸਟੇਟ ਦੇ ਵਿੱਚ ਜਿਹੜਾ ਓਰੇਗਨ ਸਟੇਟ ਦੇ ਵਿੱਚ ਜਾਂ ਵਾਸ਼ਿੰਗਟਨ ਦੇ ਬਾਰਡਰ ਦੇ ਉੱਤੇ ਜਿਹੜਾ ਟਾਊਨ ਵੈਨਕੂਵਰ ਆ, ਉੱਥੇ ਇੱਕ ਵੈਲਟ ਬਾਕਸ ਨੂੰ ਜਿਹੜੀ ਅੱਗ ਲਾਈ ਗਈ ਆ, ਉਸ ਨੂੰ ਅੱਗ ਲਾਉਣ ਵਾਲਾ ਜਿਹੜਾ ਕੋਈ ਵੋਲਵੋ ਚਲਾ ਰਿਹਾ ਸੀ, ਉਸ ਦੀ ਜਿਹੜੀ ਆ ਖੋਜ ਕਰ ਰਹੀ ਹੈਗੀ ਆ। ਵੋਲਵੋ S60 ਜਿਹਨੇ 2 ਜਗ੍ਹਾ ਵੈਲਟਸ ਨੂੰ ਅੱਗ ਲਾਈਆਂ ਸੋਮਵਾਰ ਨੂੰ, ਤੇ ਤੀਜੀ ਜਿਹੜੀ ਅੱਗ ਆ ਉਹ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਲਾਈ ਸੀਗੀ। ਸੋ ਉਸ ਕਾਰ ਦੀ ਪੁਲਿਸ ਵਾਲੇ ਦੇਖ ਰਹੇ ਆ ਵੀ ਕਿੱਥੇ ਲੱਭ ਸਕਦਾ ਹੈਗਾ। ਜਿਹੜੀ 3828 ਵੋਲਵੋ S60 ਰਜਿਸਟਰਡ ਓਰੇਗਨ ਡਰਾਈਵਰ ਤੇ ਮੋਟਰ ਵਹੀਕਲ ਸਰਵਿਸ ਦੇ ਨਾਲ ਤੇ ਕਹਿੰਦੇ ਭਈ 558 ਵੈਲਿਡ ਰਜਿਸਟ੍ਰੇਸ਼ਨਸ ਜੋ ਸੀਗੀਆਂ ਉਹ ਵੋਟਾਂ ਪਾਈਆਂ ਗਈਆਂ ਸੀਆਂ। ਸੋ ਉਹਨਾਂ ਨੂੰ ਹੁਣ ਦੇਖਦੇ ਆ ਵੀ ਕੀ ਕਰੂਗੇ, ਦੁਬਾਰਾ ਕੀ ਉਹਨਾਂ ਤੋਂ ਮੰਗਾਉਗੇ ਜਾਂ ਉਹ ਉਹਨਾਂ ਨੂੰ ਕਾਊਂਟ ਕੀਤਾ ਜਾਊਗਾ ਜਾਂ ਉਹ ਦੇਖਣਯੋਗ ਰਹੀਆਂ ਵੀ ਆ ਕਿ ਨਹੀਂ। ਸਭ ਤੋਂ ਵੱਡੀ ਗੱਲ ਆ ਵੀ ਕੋਈ ਪਤਾ ਨਹੀਂ ਆ ਨਾ ਵੀ ਜਿਹੜੀਆਂ ਸਾੜੀ ਗਈਆਂ ਵੀ ਕਿੰਨੇ ਪਾਈ ਸੀ ਕਿੰਨੇ ਨਹੀਂ ਸੀ ਪਾਈ, ਉਹ ਲੱਭਣਾ ਹੁਣ ਨਾਮੁਮਕਿਨ ਦੀ ਗੱਲ ਹੋਊਗੀ। ਕਲਾਰਕ ਕਾਊਂਟੀ ਇਲੈਕਸ਼ਨਸ ਦਾ ਜਿਹੜਾ ਬੈਲਟ ਡ੍ਰੌਪ ਬਾਕਸ ਸੀਗਾ ਫਿਸ਼ਰ ਲੈਂਡਿੰਗ ਟ੍ਰਾਂਜ਼ਿਟ ਸੈਂਟਰ ਦੇ ਵਿੱਚ, ਜਿਸ ਨੂੰ ਅੱਗ ਲਾ ਦਿੱਤੀ ਗਈ ਸੀਗੀ। ਸੋ ਉਸ ਦੇ ਵਿੱਚ ਸੈਂਕੜੇ ਸੀਗੇ, ਹਜ਼ਾਰਾਂ ਸੀਗੀਆਂ ਜਾਂ ਕੁਛ ਕੁ ਸੀਗੀਆਂ ਬੈਲਟਸ। ਇਹ ਜਿਹੜੀ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਆ, ਕਹਿੰਦੇ ਵੀ ਵੋਟਰਸ ਲਗਾਤਾਰ ਉੱਥੇ ਆਪਣੇ ਬੈਲਟਸ ਆ ਡ੍ਰੌਪ ਕਰ ਰਹੇ ਸੀਗੇ ਸ਼ਨੀਚਰਵਾਰ ਤੋਂ। ਤੇ ਹੁਣ ਕਹਿੰਦੇ ਵੀ ਜਿੰਨੇ ਵੀ ਉਸ ਥਾਂ ਦੇ ਉੱਤੇ ਆਪਣਾ ਬੈਲਟ ਡ੍ਰੌਪ ਕੀਤਾ ਹੈ ਉਹ ਤੁਰੰਤ ਇਲੈਕਸ਼ਨ ਆਡੀਟਰ ਆਫਿਸ ਦੇ ਨਾਲ ਕੰਟੈਕਟ ਕਰਨ ਤਾਂ ਜੋ ਉਹਨਾਂ ਨੂੰ ਨਵਾਂ ਬੈਲਟ ਜਿਹੜਾ ਆ ਉਹ ਦਿੱਤਾ ਜਿਹੜਾ ਹੋ ਜਾ ਸਕੇ। ਸੋ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਤੁਹਾਡਾ ਬੈਲਟ ਟਰੈਕ ਹੋ ਜਾਂਦਾ ਹੈ ਵੀ ਹਾਂ ਤੁਹਾਨੂੰ ਪਹੁੰਚ ਗਿਆ, ਤੁਸੀਂ ਸਾਈਨ ਕਰਕੇ ਵਾਪਸ ਘੱਲਤਾ, ਕਾਊਂਟ ਹੋ ਗਿਆ, ਤਾਂ ਵਾਸ਼ਿੰਗਟਨ ਜਿਹੜਾ ਸੂਬਾ ਆ ਤੇ ਵੈਨਕੂਵਰ ਜਿਹੜਾ ਸ਼ਹਿਰ ਆ, ਉੱਥੇ ਵੀ ਕਲਾਰਕ ਕਾਊਂਟੀ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਆ। FBI ਵੀ ਜਿਹੜੀ ਇਸ ਦੀ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਨਾਲ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਬੈਲਟ ਦਾ ਕੋਈ ਵੀ ਜਿਹੜਾ ਜੁਰਮ ਆ ਉਹ ਫੈਡਰਲ ਜੁਰਮ ਨਾਲ ਦੇ ਨਾਲ ਜਿਹੜਾ ਉਹ ਬਣ ਜਾਂਦਾ ਆ। ਸੋ ਫੈਡਰਲ, ਸਟੇਟ ਤੇ ਲੋਕਲ ਜਿਹੜੇ ਲਾ ਇਨਫੋਰਸਮੈਂਟ ਵਾਲੇ ਆ ਉਹ ਕਹਿੰਦੇ ਵੀ ਸਾਰੇ ਜਾਣੇ ਮਿਲ ਕੇ ਇਸ ਅੱਗ ਦੀ ਜਿਹੜੀ ਆ ਆਰਸਨ ਦੀ ਜਿਹੜੀ ਜਾਂਚ ਆ ਉਹ ਕਰ ਰਹੇ ਆ। ਸੋ 28 ਅਕਤੂਬਰ ਅੱਜ ਦੇ ਹੀ ਜਿਹੜੇ ਤੜਕੇ ਸਵੇਰੇ ਦੇ ਸਮੇਂ ਦੇ ਵਿੱਚ ਇਹ ਅੱਗ ਲਗਾਈ ਗਈ ਸੀ। ਅਗਲੀ ਖਬਰ ਵੱਲ ਚੱਲੀਏ ਜੀ। ਜੀ ਤੇ ਕੈਲੀਫੋਰਨੀਆ ਦੇ ਜੋ ਕੈਪੀਟਲ ਹੈਗੀ ਆ ਸੈਕਰਾਮੈਂਟੋ, ਉੱਥੇ ਹੁਣ ਜਿਹੜੇ ਵਰਕਰਸ ਆ ਉਹ ਦੁਬਾਰਾ ਕੀ ਉਹਨਾਂ ਨੇ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਆ। ਈਵਨ ਦੋ 2 ਦਿਨ ਆ ਰਹੇ ਹੈਗੇ, ਪਰ ਜਿਸ ਹਿਸਾਬ ਦੇ ਨਾਲ ਕਹਿੰਦੇ ਵੀ 5 ਸਾਲ ਪਹਿਲਾਂ ਕੇ ਸਟਰੀਟ ਦੇ ਉੱਤੇ ਜਿਹੜਾ ਡਾਊਨਟਾਊਨ ਸੈਕਰਾਮੈਂਟੋ ਆ, ਇੰਨੀ ਚਹਿਲ ਪਹਿਲ ਹੁੰਦੀ ਸੀ ਤੇ ਇੰਨੇ ਜ਼ਿਆਦਾ ਰੈਸਟੋਰੈਂਟ ਚੱਲਦੇ ਸੀ, ਉਹ ਸਾਰੇ ਕੁਝ ਪਿਛਲੇ ਸਾਲਾਂ ਦੇ ਦੌਰਾਨ ਡੈਡ ਹੋ ਗਏ, ਖਾਲੀ ਹੋ ਗਏ, ਕਈ ਲੋਕ ਬੰਦ ਕਰਕੇ ਵੀ ਚਲੇ ਗਏ। ਹਜੇ ਵੀ ਜੇ 2 ਦਿਨ ਕਹਿੰਦੇ ਲੋਕ ਆਉਂਦੇ ਆ ਤੇ ਉਹ ਉਹਨਾਂ ਦਾ ਜਿਹੜਾ ਬਿਜ਼ਨਸ ਆ ਪਿਕ ਨਹੀਂ ਕਰ ਰਿਹਾ ਹੈਗਾ। ਐਵਰੇਜ ਜਿਹੜਾ ਸਟੇਟ ਵਰਕਰ ਆ $3000
ਹਰ ਸਾਲ ਡਾਊਨਟਾਊਨ ਸੈਕਰਾਮੈਂਟੋ ਦੀ ਇਕਨੋਮੀ 'ਚ ਆਪਣਾ ਹਿੱਸਾ ਪਾਉਂਦਾ ਸੀ ਕਰੋਨਾ ਤੋਂ ਪਹਿਲਾਂ। ਤੇ 70,000 ਵਰਕਰਸ ਆ ਜੋ ਸਿਟੀ ਸੈਂਟਰ ਨੂੰ ਮੰਡੇ ਥਰੂ ਫਰਾਈਡੇ ਆਉਂਦੇ ਹੈਗੇ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਕੁ ਜ਼ਿਆਦਾ ਜਿਹੜਾ ਕਰੋਨਾ ਆਉਣ ਦੇ ਨਾਲ ਇੰਪੈਕਟ ਆ ਡਾਊਨਟਾਊਨ ਸੈਕਰਾਮੈਂਟੋ ਨੂੰ ਪਿਆ। ਇਕੱਲਾ ਸੈਕਰਾਮੈਂਟੋ ਨਹੀਂ, ਹੋਰ ਸ਼ਹਿਰਾਂ ਦੇ ਵਿੱਚ ਵੀ ਪਿਆ, ਕਿਉਂਕਿ ਪਰ ਸੈਕਰਾਮੈਂਟੋ ਕੈਪੀਟਲ ਆ। ਮੋਸਟਲੀ ਜਿਹੜੇ ਡਾਊਨਟਾਊਨ ਦੇ ਵਿੱਚ ਜਿੰਨੇ ਵੀ ਉੱਥੇ EMPLOYEES ਹੈਗੇ ਆ ਸਟੇਟ ਕੈਪੀਟਲ ਤੇ, ਉਹ ਸਾਰੇ ਸਟੇਟ ਦੇ ਹੀ ਹੈਗੇ ਆ। ਕਹਿੰਦੇ ਵੀ ਟਾਕੋ ਰੈਸਟੋਰੈਂਟ ਦੀਆਂ 40 ਲੋਕੇਸ਼ਨਾਂ ਆ ਥਰੂ ਆਊਟ ਕੈਲੀਫੋਰਨੀਆ ਤੇ ਨਵਾਡਾ, ਜਿਹੜੀਆਂ ਦੋਨੋਂ ਹੀ ਡਾਊਨਟਾਊਨ ਸੈਕਰਾਮੈਂਟੋ ਦੇ ਵਿੱਚ ਹੈਗੀਆਂ ਆ। ਉਹਨਾਂ ਦੀ ਜਿਹੜੀ ਸੇਲ ਆ 2019 ਦੇ ਜੇ ਲੈਵਲ ਨਾਲ ਕਾਊਂਟ ਕੀਤੀ ਜਾਵੇ ਸਿਰਫ 15 ਤੋਂ 30% ਤੱਕ ਆ। ਤੇ ਉਹ ਕਿੱਦਾਂ ਸਰਵਾਈਵ ਕਰੂਗੇ, ਕਿਉਂਕਿ ਮਿਨੀਮਮ ਵੇਜ ਵੀ ਹਾਈ ਆ, ਬਿਜਲੀ ਦਾ ਬਿੱਲ ਬਹੁਤ ਹਾਈ ਹੈਗਾ ਆ, ਰੈਂਟ ਬਹੁਤ ਹਾਈ ਹੋ ਗਏ ਹੈਗੇ ਆ। ਸੋ ਅਲਟੀਮੇਟਲੀ ਉਹ ਜਿਹੜੇ ਬਿਜ਼ਨਸ ਆ ਉਹ ਮਰਨੇ ਹੈਗੇ ਆ। ਅਸੈਂਬਲੀ ਮੈਂਬਰ ਕੈਬਨ ਮਕਾਰਥੀ ਆ, ਉਹ ਬਹੁਤ ਪ੍ਰੋਪੋਨੈਂਟ ਹੈਗੇ ਆ ਸਟੇਟ ਓਨ ਬਿਲਡਿੰਗਸ ਨੂੰ, ਕਹਿੰਦੇ ਹਾਊਸਿੰਗ ਦੇ ਵਿੱਚ ਕਨਵਰਟ ਕਰਨਾ ਚਾਹੀਦਾ ਹੈਗਾ ਸਾਨੂੰ, ਜਿਹੜੀਆਂ ਘੱਟ ਯੂਜ਼ ਹੁੰਦੀਆਂ, ਤਾਂ ਕਿ ਬਹੁਤ ਸਾਰੇ ਲੋਕ ਉੱਥੇ ਰਹਿ ਸਕਣ। ਜੇ ਰੈਂਟ ਰੀਜ਼ਨੇਬਲ ਹੋਊਗਾ ਤੇ ਉੱਥੇ ਉਹ ਕੰਮ ਸਕਣ, ਪਲੱਸ ਜਿਹੜੀ ਇਕਨੋਮੀ ਆ ਉਹਨੂੰ ਵੀ ਜਿਹੜਾ ਕਾਫੀ ਵੱਡਾ ਜਿਹੜਾ ਬੂਮ ਆ ਉਹ ਮਿਲੂਗਾ। ਜੀ ਜੀ ਬਿਲਕੁਲ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਅੱਜ ਇਹ ਐਲਾਨ ਕੀਤਾ, ਦੱਸਿਆ ਵੀ ਲਾ ਇਨਫੋਰਸਮੈਂਟ ਦੇ ਦੁਆਰਾ ਪੂਰੇ ਕੈਲੀਫੋਰਨੀਆ ਦੇ ਵਿੱਚ 10,000 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ, ਜਿਹੜੀ ਰੀਟੇਲ ਥੈਫਟ ਕ੍ਰੈਕਡਾਊਨ ਆ ਉਸ ਦੇ ਤਹਿਤ। ਕਈਆਂ ਨੇ ਇਹਨਾਂ ਦੇ ਇਸ ਪਲਾਨ ਦੀ ਜਿਹੜੀ ਸਫਲਤਾ ਦੇ ਉੱਤੇ ਸਵਾਲ ਵੀ ਜਿਹੜੇ ਉਹ ਚੱਕੇ ਆ। ਉਹ ਕਹਿੰਦੇ ਆ ਵੀ ਇਹ ਕੀ ਲੌਂਗ ਟਰਮ ਦੇ ਲਈ ਕਿੰਨੀ ਕੁ ਇਫੈਕਟਿਵ ਜਿਹੜੀ ਉਹ ਰਹੂਗੀ। ਪਿਛਲੇ ਸਤੰਬਰ ਦੇ ਵਿੱਚ $267 ਮਿਲੀਅਨ ਦੀਆਂ ਗ੍ਰਾਂਟਸ ਲਾ ਇਨਫੋਰਸਮੈਂਟ ਏਜੰਸੀਜ਼ ਨੂੰ ਦਿੱਤੀਆਂ ਗਈਆਂ ਪੂਰੇ ਸੂਬੇ ਦੇ ਵਿੱਚ ਰੀਟੇਲ ਥੈਫਟ ਨੂੰ ਫਾਈਟ ਕਰਨ ਦੇ ਲਈ, ਉਸ ਦੇ ਨਾਲ ਨਜਿੱਠਣ ਦੇ ਲਈ। ਕੈਲੀਫੋਰਨੀਆ ਕਾਉਂਟੀ ਸ਼ੈਰਿਫ ਆਫਿਸ, ਰੋਜ਼ਵਿਲ ਪੁਲਿਸ ਡਿਪਾਰਟਮੈਂਟ ਤੇ ਹੋਰ ਬਹੁਤ ਸਾਰੇ ਜਿਹੜੇ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੂੰ ਇਹ ਗ੍ਰਾਂਟਸ ਜਿਹੜੀਆਂ ਮਿਲੀਆਂ ਸੀ। ਅੱਜ ਸੋਮਵਾਰ ਨੂੰ ਗਵਰਨਰ ਗੈਵਿਨ ਨਿਊਸਮ ਨੇ ਇਸ ਦੀ ਸਫਲਤਾ ਨੂੰ ਹਾਈਲਾਈਟ ਜਿਹੜਾ ਉਹ ਕੀਤਾ ਤੇ ਦੱਸਿਆ ਵੀ ਪਬਲਿਕ ਸੇਫਟੀ ਪਲਾਨ ਦੇ ਤਹਿਤ ਉਹਨਾਂ ਨੇ 10,000 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਹੈ। 10,138 ਕੁੱਲ ਜਿਹੜੀਆਂ ਇਹਨਾਂ ਨੇ ਗ੍ਰਿਫਤਾਰੀਆਂ ਪਾਈਆਂ ਆ। ਤੇ ਕਹਿੰਦੇ ਵੀ 2 ਮਹੀਨੇ ਜਿਹੜੇ ਹੋਏ ਨੇ ਅਜੇ ਪੈਕੇਜ ਆਫ ਬਿਲਸ ਜਿਹੜਾ ਉਹਨਾਂ ਨੇ ਸਾਈਨ ਕੀਤਾ ਹੈ, ਜਿਸ ਦੇ ਵਿੱਚ ਹੋਰ ਵੀ ਵੱਡੇ ਪੱਧਰ ਦੇ ਉੱਤੇ ਜਿਹੜੀ ਆਰਗੇਨਾਈਜ਼ਡ ਰੀਟੇਲ ਥੈਫਟ ਆ ਉਸ ਨੂੰ ਕਾਬੂ ਕੀਤਾ ਜਾਊਗਾ। ਇਸ ਜਿਹੜੇ ਬਿੱਲ ਦਾ ਪੈਕੇਜ ਆ ਉਸ ਨੂੰ ਕੈਲੀਫੋਰਨੀਆ ਰੀਟੇਲ ਐਸੋਸੀਏਸ਼ਨ ਵੀ ਸਮਰਥਨ ਦੇ ਰਹੀ ਹੈਗੀ ਆ। ਉਹਨਾਂ ਨੇ ਕਿਹਾ ਵੀ ਗੈਟਿੰਗ ਗਨਸ ਆਫ ਦਾ ਸਟਰੀਟ, ਜੋ ਕਿ ਇਲੀਗਲ ਕਾਰਡਸ ਉਹਨਾਂ ਨੂੰ ਤੇ ਪੋਜੈਸ਼ਨ ਉਹਨਾਂ ਦਾ ਰਾਈਟਫੁਲ ਓਨਰਸ ਤੱਕ ਪਹੁੰਚਾਉਣਾ, ਇਹ ਇੱਕ ਸਾਡਾ ਮੁੱਖ ਉਦੇਸ਼ ਹੈਗਾ ਆ। ਗਵਰਨਰ ਨੇ ਕਿਹਾ ਵੀ 94% ਐਪਲੀਕੇਸ਼ਨਸ ਦੇ ਵਿੱਚ ਵਾਧਾ ਹੋਇਆ ਆ CHP ਨੂੰ, ਜਿਹੜੀਆਂ ਜਨਵਰੀ 2022 ਤੋਂ ਪਹਿਲਾਂ ਸੀ ਉਸ ਦੇ ਹਿਸਾਬ ਨਾਲ। ਰਿਪਬਲਿਕਨ ਸੈਨੇਟਰ ਰੋਜਰ ਨੀਅਲੋ ਫੇਅਰ ਓਕਸ ਤੋਂ ਨੇ, ਉਹਨਾਂ ਨੇ ਕਿਹਾ ਵੀ ਜਦ ਕਿ ਇਹ ਜੋ ਕੀਤਾ ਆ ਉਹ ਇੱਕ ਚੰਗੀ ਗੱਲ ਆ, ਪਰ ਕਹਿੰਦੇ ਵੀ ਰਿਜ਼ਲਟਸ ਤੋਂ ਇਹ ਨਹੀਂ ਕਿਹਾ ਜਾ ਸਕਦਾ ਵੀ ਇਹ ਪੂਰੀ ਤਰ੍ਹਾਂ ਜਿਹੜਾ ਉਹ ਸਕਸੈਸ ਆ। ਕਹਿੰਦੇ ਵੀ ਅਜੇ ਵੀ ਬਹੁਤ ਸਾਰੇ ਜਿਹੜੇ ਰੀਟੇਲਰਸ ਆ ਉਹ ਇਹ ਕਹਿ ਰਹੇ ਆ ਵੀ ਉਹਨਾਂ ਨੂੰ ਬੇਸਿਕਲੀ ਸ਼ੇਵਿੰਗ ਕਰੀਮ ਵੀ ਲੌਕ ਦੇ ਪਿੱਛੇ ਜਿਹੜੀਆਂ ਉਹ ਰੱਖਣੀਆਂ ਪੈ ਰਹੀਆਂ ਆ। ਇੱਥੋਂ ਇਹ ਪਤਾ ਲੱਗਦਾ ਵੀ ਪ੍ਰੋਬਲਮ ਅਜੇ ਵੀ ਉਸੇ ਤਰੀਕੇ ਦੇ ਨਾਲ ਚੱਲ ਰਹੀ ਆ। ਸੈਨੇਟਰ ਨੀਅਲੋ ਨੇ ਕਿਹਾ ਵੀ ਜਿਹੜੀ ਪ੍ਰੋਪ 36 ਆ ਉਹਦੇ ਨਾਲ ਡਿਸਟ੍ਰਿਕਟ ਅਟਾਰਨੀਜ਼ ਨੂੰ ਮਦਦ ਮਿਲੂਗੀ, ਜਿਹੜੇ ਹੋਰ ਕ੍ਰਾਈਮ ਕਰਨ ਵਾਲੇ ਆ ਜਾਂ ਸੀਰੀਅਲ ਕ੍ਰਾਈਮਸ ਕਰਨ ਵਾਲੇ ਆ ਬਾਰ-ਬਾਰ, ਉਹਨਾਂ ਨੂੰ ਪ੍ਰੋਸੀਕਿਊਟ ਕਰਨ ਦੇ ਲਈ। ਤੇ ਗਵਰਨਰ ਨਿਊਸਮ ਇਹ ਉਮੀਦ ਲਾਈ ਬੈਠੇ ਆ ਵੀ ਜਿਹੜਾ ਇਸ ਵੋਟਰਸ ਆ ਇਸ ਮੈਜਰ ਨੂੰ ਚੱਜ ਨਾਲ ਪੜ੍ਹਨ, ਕਿਉਂਕਿ ਇਹਦੇ ਵਿੱਚ ਡਰੱਗ ਰੀਫਾਰਮ ਪਾਲਿਸੀ ਵੀ ਹੈਗੀ ਆ। ਸੋ ਰੀਟੇਲ ਥੈਫਟ ਨੇ, ਸਮੈਸ਼ ਐਂਡ ਗ੍ਰੈਬ ਨੇ, ਸਭ ਨੂੰ ਪਤਾ ਵੀ ਕੈਲੀਫੋਰਨੀਆ ਦਾ ਲੱਕ ਤੋੜਿਆ ਹੋਇਆ ਆ। ਤੇ ਜਦ ਕਿ 10,000 ਲੋਕਾਂ ਨੂੰ ਗ੍ਰਿਫਤਾਰ ਕਰਨਾ ਚੰਗੀ ਗੱਲ ਆ, ਪਰ ਇਹ ਰੁਕ ਜਾਵੇ ਤਾਂ ਹੀ ਜਿਹੜੀ ਇਹ ਗੱਲ ਕਿਸੇ ਤਣ ਪੱਤਣ ਲੱਗੇਗੀ। ਅਗਲੀ ਖਬਰ ਜਿਹੜੀ ਆ ਵਾਸ਼ਿੰਗਟਨ ਪੋਸਟ ਦੇ ਨਾਲ ਹੈਗੀ ਆ। ਵਾਸ਼ਿੰਗਟਨ ਪੋਸਟ ਦੇ 2 ਲੱਖ ਤੋਂ ਵੱਧ ਜਿਹੜੇ ਸਬਸਕ੍ਰਾਈਬਰ ਆ ਉਹਨਾਂ ਨੇ ਆਪਣੀ ਜਿਹੜੀ ਆ ਸਬਸਕ੍ਰਿਪਸ਼ਨ ਉਹ ਕੈਂਸਲ ਕਰਾ ਦਿੱਤੀ ਹੈਗੀ ਆ। ਇਹ ਕਮਲਾ ਹੈਰਿਸ ਉਹਨਾਂ ਦੀ ਐਂਡੋਰਸਮੈਂਟ ਨੂੰ ਲੈ ਕੇ ਆ। ਇਸ ਤੋਂ ਬਿਨਾਂ 3 ਦੇ ਕਰੀਬ ਜਿਹੜੇ ਉਹਨਾਂ ਦੇ ਕਾਲਮਨਿਸਟ ਆ ਉਹ ਵੀ ਉਹਨਾਂ ਨੇ ਆਪਣੇ ਅਸਤੀਫੇ ਦੇ ਦਿੱਤੇ ਹੈਗੇ ਆ। ਕਹਿੰਦੇ ਪਈ 2.5 ਮਿਲੀਅਨ ਸਬਸਕ੍ਰਾਈਬਰਸ ਵਾਸ਼ਿੰਗਟਨ ਪੋਸਟ ਦੇ ਹੈਗੇ ਆ ਤੇ 2 ਲੱਖ ਜਿਹੜਾ ਆ
ਉਹ 9 ਜਾਂ 10% ਉਹਦਾ ਹਿੱਸਾ ਬਣਦਾ ਹੈਗਾ। ਚੀਫ ਐਗਜ਼ੀਕਿਊਟਿਵ ਤੇ ਪਬਲਿਸ਼ਰ ਬਿਲ ਲਿਊਸ ਨੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇੰਡੋਰਸ ਨਹੀਂ ਕੀਤਾ ਇਹ ਇੱਕ ਮਾੜੀ ਗੱਲ ਜਿਹੜੀ ਕੀਤੀ ਗਈ ਹੈਗੀ ਆ। ਇਸ ਤੋਂ ਪਹਿਲਾਂ ਲਾਸ ਐਂਜਲਸ ਨੇ ਵੀ ਲਾਸ ਐਂਜਲਸ ਦੀ ਜਿਹੜੀ ਅਖਬਾਰ ਹੈਗੀ ਆ ਉਹਨਾਂ ਨੇ ਵੀ ਜਿਹੜਾ ਆ ਕਮਲਾ ਹੈਰਿਸ ਨੂੰ ਇੰਡੋਰਸ ਨਹੀਂ ਕੀਤਾ ਸੀਗਾ। ਤੇ ਨਿਊਯਾਰਕ ਟਾਈਮ ਦੀ ਜਿਹੜੀ ਸਰਕੂਲੇਸ਼ਨ ਆ ਉਹ ਵੀ ਜਿਹੜੀ ਕਾਫੀ ਹਾਈ ਲੈਵਲ ਦੇ ਉੱਤੇ ਹੈਗੀ ਆ। ਉਹਨਾਂ ਨੇ ਵੀ ਮੇਰੇ ਖਿਆਲ ਨਾਲ ਕਿਸੇ ਨੂੰ ਹਜੇ ਤੱਕ ਇੰਡੋਰਸ ਨਹੀਂ ਕੀਤਾ ਹੈਗਾ। ਜੀ, ਜੈਫ ਬੈਜ਼ੋਸ ਨੇ ਕਿਹਾ ਵੀ ਅਮਰੀਕਨਜ਼ ਮੀਡੀਆ ਨੂੰ ਟਰਸਟ ਨਹੀਂ ਕਰਦੇ, ਵਿਸ਼ਵਾਸ ਨਹੀਂ ਕਰਦੇ, ਇਸ ਲਈ ਜਿਹੜਾ ਆ ਉਹ ਇੰਡੋਰਸਮੈਂਟ ਨਹੀਂ ਕੀਤੀ ਗਈ। ਅੱਜ ਜਦ ਉਹਨਾਂ ਨੂੰ ਇਸ ਦੇ ਬਾਰੇ ਜਿਹੜਾ ਉਹ ਪੁੱਛਿਆ ਗਿਆ ਸੀਗਾ, ਸੋ ਇਹਨਾਂ ਦੇ ਅੰਦਰ ਖਾਤੇ ਵੀ ਕਹਿ ਸਕਦੇ ਹਾਂ ਵੀ ਵਾਸ਼ਿੰਗਟਨ ਪੋਸਟ ਦੇ ਵਿੱਚ ਵੀ ਖਲਾਰਾ ਜਿਹੜਾ ਆ ਉਹ ਪੈਣ ਜਾ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਰਹਿਣ ਵਾਲਾ ਇੱਕ ਬੰਦਾ ਜਰਮਨ ਤੇ ਇਰਾਨੀਅਨ ਡਿਸੈਂਟ ਦਾ ਆ, ਜੋ ਕਿ ਗਲੈਂਡੋਰਾ ਚ ਰਹਿੰਦਾ ਸੀ। ਉਸ ਨੂੰ ਇਰਾਨ ਨੇ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਅਬਡਕਟ ਕਰਕੇ, ਕਿਡਨੈਪ ਕਰਕੇ, ਜਿਹੜਾ ਕਿ ਫਲਾਈਟ ਜਾ ਰਹੀ ਸੀ ਉਸਦੀ, ਲੇਓਵਰ ਸੀਗਾ ਦੁਬਈ ਦੇ ਵਿੱਚ 4 ਸਾਲ ਪਹਿਲਾਂ ਦਾ, ਉਸ ਨੂੰ ਹੁਣ ਐਗਜ਼ੀਕਿਊਟ ਕਰ ਦਿੱਤਾ ਆ। ਇਹ ਕੈਲੀਫੋਰਨੀਆ ਦਾ ਰਹਿਣ ਵਾਲਾ ਸੀ। ਇਸ ਦਾ ਨਾਮ ਜਮਸ਼ੀਦ ਸ਼ਰਾਮਦ ਦੱਸਿਆ ਜਾਂਦਾ ਤੇ 69 ਸਾਲ ਇਸ ਦੀ ਉਮਰ ਆ। ਇਹ ਗਲੈਂਡੋਰਾ ਦੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਇਰਾਨ ਵਾਲਿਆਂ ਦਾ ਦੋਸ਼ ਸੀਗਾ ਵੀ ਇਸ ਨੇ 2008 ਦੇ ਵਿੱਚ ਜਿਹੜਾ ਇੱਕ ਮਸਜਿਦ 'ਚ ਹਮਲਾ ਹੋਇਆ ਸੀ, ਜਿਸ ਵਿੱਚ 14 ਜਾਣਿਆਂ ਦੀਆਂ ਮੌਤਾਂ ਹੋਈਆਂ ਸੀ, 200 ਤੋਂ ਵੱਧ ਜ਼ਖਮੀ ਹੋਏ ਸੀ, ਉਹ ਇਸ ਦਾ ਜਮਸ਼ੀਦ ਜਿਹੜਾ ਉਸ ਦਾ ਮੇਨ ਸੂਤਰਧਾਰ ਸੀ। ਉਸਦੇ ਪਰਿਵਾਰ ਦੇ ਦੁਆਰਾ ਤੇ ਉਸਦੇ ਦੁਆਰਾ ਵੀ ਇਹ ਜਿਹੜੇ ਟੈਰਰ ਦੇ ਚਾਰਜਿਸ, ਅੱਤਵਾਦ ਦੇ ਜਿਹੜੇ ਇਸ ਉੱਤੇ ਚਾਰਜਿਸ ਲਾਏ ਆ, ਉਸ ਨੂੰ ਡਿਸਪਿਊਟ ਕੀਤਾ ਗਿਆ ਹੈਗਾ ਆ। ਜਿਹੜਾ ਸ਼ਰਾਮਦ ਇੱਕ ਉਹਨਾਂ ਇਰਾਨੀਅਨ ਡਿਸੀਡੈਂਟਸ ਦੇ ਵਿੱਚੋਂ ਅਨੇਕਾਂ ਵਿੱਚੋਂ ਇੱਕ ਆ, ਜਿਸ ਨੂੰ ਇਰਾਨ ਨੇ ਕਹਿ ਲਓ ਵੀ ਕਹਿੰਦੇ ਧੱਕੇ ਦੇ ਨਾਲ ਕਿਡਨੈਪ ਕਰਕੇ ਜਾਂ ਟ੍ਰਿਕ ਕਰਕੇ ਜਿਹੜਾ ਆ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ। ਜਰਮਨ ਗਵਰਨਮੈਂਟ ਤੇ US ਦੀ ਜਿਹੜੀ ਗਵਰਨਮੈਂਟ ਉਹਨਾਂ ਨੇ ਹਾਲ ਦੀ ਘੜੀ ਇਸ ਐਗਜ਼ੀਕਿਊਸ਼ਨ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈਗੀ। ਇਰਾਨੀਅਨ ਜੁਡੀਸ਼ਰੀ ਮਿਜ਼ਾਨ ਨਿਊਜ਼ ਏਜੰਸੀ ਕਹਿੰਦੀ ਰਿਪੋਰਟ ਕਰਦੀ ਆ ਵੀ ਜਿਹੜੀ ਜਮਸ਼ੀਦ ਆ ਉਸ ਦੀ ਐਗਜ਼ੀਕਿਊਸ਼ਨ ਆਲਰੇਡੀ ਕਰ ਦਿੱਤੀ ਗਈ ਹੈਗੀ ਆ। ਸੋ ਉਹਨਾਂ ਨੇ ਫੇਰ ਦੋਸ਼ ਲਾਇਆ ਵੀ ਉਹਨਾਂ ਦੇ ਜਿਹੜੇ ਮਾਸਟਰਸ ਆ, ਵੈਸਟਰਨ ਇੰਟੈਲੀਜੈਂਸ ਏਜੰਸੀਜ਼ ਆ, ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਇਹ ਕੰਮ ਕਰ ਰਿਹਾ ਸੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਹੋਰ ਸਟੇਟਾਂ ਨੂੰ ਮੂਵ ਹੋ ਰਹੇ ਹੈਗੇ ਆ। 2022 ਤੋਂ ਲੈ ਕੇ 2023 ਦੇ ਵਿਚਕਾਰ 6,90,100 ਲੋਕਾਂ ਨੇ ਕੈਲੀਫੋਰਨੀਆ ਨੂੰ ਛੱਡਿਆ। ਨਿਊ ਸੈਂਸਸ ਡਾਟਾ ਜੋ ਆਇਆ ਬਿਜ਼ਨਸ ਇਨਸਾਈਡਰ ਦੇ ਮੁਤਾਬਕ। ਇਸ ਤੋਂ ਬਿਨਾਂ 4,22,000 ਲੋਕ ਗੋਲਡਨ ਸਟੇਟ ਦੇ ਵਿੱਚ ਐਂਟਰ ਵੀ ਹੋਏ ਹੈਗੇ ਆ। ਕੈਲੀ ਸਪੀਕਮੈਨ ਨੇਟਿਵ ਆ ਕੈਲੀਫੋਰਨੀਆ ਦੇ। ਉਹ ਕਹਿੰਦੇ ਵੀ ਮੈਂ 2022 ਚ ਟੈਕਸਸ ਮੂਵ ਹੋ ਗਿਆ ਸੀ ਤੇ ਮੈਨੂੰ ਟੈਕਸ ਜਿਹੜਾ ਆ ਸਸਤਾ ਹੈ। ਮੇਨ ਚੀਜ਼ ਜਿਹੜੀ ਆ ਉਹ ਰੈਂਟ ਨੂੰ ਲੈ ਕੇ, ਘਰਾਂ ਦੀਆਂ ਪ੍ਰਾਈਸਸ ਨੂੰ ਲੈ ਕੇ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਰਹਿਣਾ ਆ ਉਹ ਬਹੁਤ ਔਖਾ ਇਸ ਟਾਈਮ ਦੇ ਉੱਤੇ ਬਣਿਆ ਹੋਇਆ ਹੈਗਾ। ਤੇ ਕਹਿੰਦੇ 94,000 ਜਿਹੜੇ ਸਾਬਕਾ ਕੈਲੀਫੋਰਨੀਅਨਸ ਆ ਜੋ ਟੈਕਸਸ ਨੂੰ 2022 ਤੇ 2023 ਦੇ ਵਿੱਚ ਮੂਵ ਹੋਏ ਹੈਗੇ ਆ, ਉਹ ਕਹਿੰਦੇ ਵੀ 1,08,000 ਇਹ 2020 ਤੋਂ 2021 ਚ ਹੋਏ ਸੀ ਤੇ 2022 ਤੋਂ 2023 ਚ 94,000 ਰਹਿ ਗਏ ਹੈਗੇ ਆ। ਬਿਟਵੀਨ 2022 ਤੇ 2023 ਚ 54,000 ਲੋਕ ਕੈਲੀਫੋਰਨੀਆ ਤੋਂ ਐਰੀਜ਼ੋਨਾ ਨੂੰ ਵੀ ਗਏ ਹੈਗੇ ਆ। ਉਸ ਤੋਂ 1 ਸਾਲ ਪਹਿਲਾਂ 74,000 ਲੋਕ ਜਿਹੜੇ ਗਏ ਸੀਗੇ। ਕੈਲੀਫੋਰਨੀਆ ਤੋਂ ਫਲੋਰੀਡਾ ਨੂੰ ਵੀ ਜਿਹੜੇ ਲੋਕ ਆ 39,000 ਦੇ ਕਰੀਬ ਗਏ ਹੈਗੇ ਆ। ਸੋ ਇਹ 3 ਮੇਨ ਸਟੇਟਾਂ ਆ ਜਿਨ੍ਹਾਂ ਦੇ ਵਿੱਚੋਂ ਕੈਲੀਫੋਰਨੀਅਨਸ ਕਾਫੀ ਵੱਡੀ ਗਿਣਤੀ ਦੇ ਵਿੱਚ ਮੂਵ ਹੋਏ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਹੁਣੇ ਕੁਝ ਘੰਟੇ ਪਹਿਲਾਂ ਪੈਂਟਾਗਨ ਨੇ ਇੱਕ ਬਿਆਨ ਦਿੱਤਾ ਹੈ ਜੋ ਕਿ ਕਾਫੀ ਅਹਿਮ ਹੋ ਸਕਦਾ ਆ। ਉਹਨਾਂ ਨੇ ਕਿਹਾ ਵੀ ਯੂਕਰੇਨ US ਦੀਆਂ ਜਿਹੜੀਆਂ ਆਰਮਸ ਆ ਉਹ ਕਿਸ ਤਰੀਕੇ ਦੇ ਨਾਲ ਯੂਜ਼ ਕਰੂਗਾ, ਉਸ ਦੇ ਉੱਤੇ ਕੋਈ ਲਿਮਿਟ ਅਸੀਂ ਨਹੀਂ ਰੱਖਾਂਗੇ ਜੇ ਨਾਰਥ ਕੋਰੀਆ ਰਸ਼ੀਆ ਦੇ ਨਾਲ ਯੂਕਰੇਨ ਦੇ ਉਲਟ ਲੜਦਾ ਆ। ਆਲਰੇਡੀ US ਇੰਟੈਲੀਜੈਂਸ ਤੇ ਹੋਰ ਦੁਨੀਆ ਦੀਆਂ ਕਈ ਇੰਟੈਲੀਜੈਂਸ ਨੇ ਇਹ ਕਿਹਾ ਆ ਵੀ ਨਾਰਥ ਕੋਰੀਆ ਦੇ 3,000 ਤੱਕ ਜਿਹੜੇ ਫੌਜੀ ਆ ਉਹ ਯੂਕਰੇਨ ਦੇ ਨਾਲ ਲੜਨ ਦੇ ਲਈ ਰੂਸ ਦੀ ਮਦਦ ਕਰਨ ਲਈ ਉੱਥੇ
ਪਹੁੰਚੇ ਹੈਗੇ ਆ। ਤੇ ਯੂਐਸ ਕਹਿ ਰਿਹਾ ਆ ਵੀ ਜੇ ਇਹ ਚੀਜ਼ ਵਾਕਿਆ ਹੀ ਇਦਾਂ ਹੋਈ ਤਾਂ ਉਹ ਕੋਈ ਵੀ ਇੱਕ ਹਿਸਾਬ ਦੇ ਨਾਲ ਲਿਮਿਟਸ ਆ ਉਹ ਇੰਪੋਜ਼ ਨਹੀਂ ਕਰੂਗਾ ਯੂਕਰੇਨ ਦੇ ਉੱਤੇ, ਵੀ ਉਹਨਾਂ ਦੇ ਹਥਿਆਰ ਯੂਐਸ ਦੁਆਰਾ ਉਹਨਾਂ ਨੂੰ ਸਪਲਾਈ ਕੀਤੇ ਗਏ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਵਰਤਣਾ ਆ। ਯੂਕਰੇਨ ਬੜੇ ਸਾਲਾਂ ਤੋਂ ਇਹ ਆਖ ਰਿਹਾ ਆ ਅਮਰੀਕਾ ਨੂੰ ਵੀ ਭਾਈ ਸਾਨੂੰ ਜਿਹੜੀਆਂ ਤੁਸੀਂ ਦਿੱਤੀਆਂ ਹੋਈਆਂ ਮਿਜ਼ਾਈਲਾਂ ਆ ਉਹਦੇ ਨਾਲ ਸਿੱਧਾ ਰਸ਼ੀਆ ਦੇ ਉੱਤੇ ਹਮਲਾ ਕਰਨ ਦੀ ਇਜਾਜ਼ਤ ਜਿਹੜੀ ਉਹ ਦੋ, ਜੋ ਕਿ ਅਮਰੀਕਾ ਹਾਲ ਦੀ ਘੜੀ ਨਹੀਂ ਮੰਨ ਰਿਹਾ ਸੀ। ਪਰ ਹੁਣ ਨਾਰਥ ਕੋਰੀਆ ਦੀ ਡਿਪਲੋਇਮੈਂਟ ਦੇ ਕਰਕੇ ਵੈਸਟਰਨ ਆਪਣੇ ਇਸ ਚੀਜ਼ ਦੇ ਵਿੱਚ ਢਿੱਲ ਦੇ ਸਕਦਾ ਹੈਗਾ ਆ। ਤੇ ਜੇ ਇਹ ਚੀਜ਼ ਹੁੰਦੀ ਆ, ਮਲਟੀਪਲ ਮੁਲਕ ਜੇ ਇਸ ਲੜਾਈ ਦੇ ਵਿੱਚ ਹੋਰ ਲੜਦੇ ਨੇ, ਸਿੱਧੇ ਤੌਰ ਦੇ ਉੱਤੇ ਆਮੋ ਸਾਹਮਣੇ ਆਉਂਦੇ ਆ, ਤਾਂ ਇਹ ਲੜਾਈ ਹੋਰ ਵੀ ਭਿਆਨਕ ਰੂਪ ਅਖਤਿਆਰ ਕਰ ਸਕਦੀ ਆ। ਪੈਂਟਾਗਨ ਇਹ ਅਨੁਮਾਨ ਲਾ ਰਿਹਾ ਵੀ 10,000 ਨਾਰਥ ਕੋਰੀਆ ਦੇ ਜਿਹੜੇ ਟਰੂਪਸ ਆ ਉਹ ਡਿਪਲੋਏ ਕੀਤੇ ਗਏ ਆ ਈਸਟਰਨ ਰਸ਼ੀਆ ਦੇ ਵਿੱਚ ਟ੍ਰੇਨਿੰਗ ਦੇ ਲਈ, ਜੋ ਕਿ ਪਹਿਲਾਂ 3,000 ਆંકੜਾ ਜਿਹੜਾ ਉਹ ਦੱਸਿਆ ਜਾ ਰਿਹਾ ਸੀ। ਕਹਿੰਦੇ ਵੀ ਉਹਨਾਂ ਦੇ ਜਿਹੜੇ ਫੌਜੀ ਆ ਉਹ ਹੌਲੀ ਹੌਲੀ ਯੂਕਰੇਨ ਦੇ ਨਜ਼ਦੀਕ ਪਹੁੰਚਾਏ ਜਾ ਰਹੇ ਆ। ਤੇ ਕਹਿੰਦੇ ਜਿੱਦਾਂ ਹੀ ਨਾਰਥ ਕੋਰੀਆ ਦੇ ਫੌਜੀ ਉੱਥੇ ਸਿੱਧਾ ਆ ਕੇ ਯੂਕਰੇਨ ਦੇ ਨਾਲ ਸਿੱਧਾ ਲੜਦੇ ਨੇ ਤਾਂ ਭਾਈ ਫਿਰ ਅਸੀਂ ਵੀ ਉਹਨਾਂ ਨੂੰ ਯੂਕਰੇਨ ਨੂੰ ਖੁੱਲ੍ਹ ਦੇ ਦੇਣੀ ਹੈ ਵੀ ਭਾਈ ਸਾਡੇ ਹਥਿਆਰ ਜਿੱਦਾਂ ਮਰਜ਼ੀ ਵਰਤੋ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈ। ਇੱਕ ਚੈੱਕ ਫਰਾਡ ਜਿਹੜੇ ਆ ਉਹ ਪਿਛਲੇ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਹੈਗਾ ਆ, ਉਹ ਬਚਾ ਕੇ ਰੱਖੋ। ਅਮਰੀਕਨ ਬੈਂਕਰ ਐਸੋਸੀਏਸ਼ਨ ਨੇ ਕਿਹਾ ਆ ਵੀ ਲੋਕ ਮੇਲ ਬਾਕਸਸ ਦੇ ਵਿੱਚੋਂ ਮੇਲ ਕੱਢ ਲੈਂਦੇ ਆ ਜਿਹਦੇ ਵਿੱਚ ਕਈ ਰੀਯੂਜ਼ ਹੋਏ ਚੈਕਸ ਜਿਹੜੇ ਆ ਉਹਨਾਂ ਨੂੰ ਕੱਢ ਕੇ ਉਹਨਾਂ ਨੂੰ ਫੋਟੋ ਕਾਪੀ ਕਰਕੇ ਜਾਂ ਉਹਨਾਂ ਨੂੰ ਇਦਾਂ ਦਾ ਕੈਮੀਕਲ ਆਇਆ ਵਾਸ਼ ਕਰਕੇ ਦੁਬਾਰਾ ਕੀ ਫਿਰ ਕਿਸੇ ਦੇ ਨਾਮ ਤੇ ਉਹਨਾਂ ਨੂੰ ਲਿਖ ਲੈਂਦੇ ਹੈਗੇ ਆ। ਸੋ ਇਹ ਮੇਕ ਸ਼ੋਰ ਕਰੋ ਜਿੱਥੇ ਵੀ ਤੁਹਾਡੇ ਚੈਕਸ ਹੈਗੇ ਆ, ਚਾਹੇ ਉਹ ਯੂਜ਼ਡ ਵੀ ਹੋਏ ਹੋਣ, ਉਹਨਾਂ ਦੀ ਜਿਹੜੀ ਇੰਕ ਆ ਉਹ ਮਿਟਾਈ ਜਾ ਸਕਦੀ ਹੈਗੀ ਆ। ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਇਸ ਟਾਈਮ ਬਣਿਆ ਹੋਇਆ ਹੈਗਾ। ਅਮਰੀਕਨ ਬੈਂਕਰ ਐਸੋਸੀਏਸ਼ਨ ਨੇ ਫਿਸ਼ਿੰਗ ਸਕੈਮਸ ਦੀ ਜਿਹੜੀ ਵਾਰਨਿੰਗ ਆ ਉਹ ਵੀ ਦਿੱਤੀ ਹੈਗੀ ਆ। ਕੁਝ ਕੁ ਜਿਹੜੀਆਂ ਵੀਡੀਓਜ਼ ਵੀ ਆ ਉਹ ਉਹਨਾਂ ਨੇ ਰਿਲੀਜ਼ ਕੀਤੀਆਂ ਆ। ਫਿਸ਼ਿੰਗ ਸਕੀਮ ਦੇ ਵਿੱਚ ਤੁਹਾਨੂੰ ਈਮੇਲ ਆਉਂਦੀ ਆ ਵੀ ਜੀ ਤੁਹਾਡੀ ਬੈਂਕ 'ਚ ਆਹ ਪ੍ਰੋਬਲਮ ਆ ਜਾਂ ਇਹਨੂੰ ਸਾਈਨ ਅਪ ਕਰੋ, ਤੇ ਉਹ ਅਲਟੀਮੇਟਲੀ ਸਾਰੀ ਇਨਫੋਰਮੇਸ਼ਨ ਉਹ ਤੁਹਾਡੇ ਤੋਂ ਪੁੱਲ ਕਰ ਲੈਂਦੇ ਹੈਗੇ ਆ। ਜੀ, ਜਾਂਦੇ ਜਾਂਦੇ ਜੇ ਮਾਰਕੀਟ ਦਾ ਹਾਲ ਹਰਜੋਤ ਸਿੰਘ ਜੀ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ 200 ਤੇ 73 ਪੁਆਇੰਟ ਵੱਧ ਕੇ 42,388 ਤੇ ਬੰਦ ਹੋਇਆ। S&P 5800 ਤੇ 24 ਤੇ ਬੰਦ ਹੋਇਆ 15 ਪੁਆਇੰਟ ਵੱਧ ਕੇ। ਨੈਸਡੈਕ 49 ਪੁਆਇੰਟ ਵੱਧ ਕੇ 18,567 ਦੇ ਉੱਤੇ। ਸੋਨੇ ਦਾ ਭਾਅ 2700 ਤੇ 58 ਡਾਲਰ ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ 68 ਡਾਲਰ ਪ੍ਰਤੀ ਬੈਰਲ ਜਿਹੜੀ ਹੋ ਰਹੀ ਆ। 10 ਈਅਰ ਯੀਲਡ ਤੇ ਨਜ਼ਰ ਮਾਰੀਏ ਤਾਂ ਇਹ ਜਿਹੜੇ ਬੌਂਡਸ ਆ ਇਹ 4% ਦੇ ਉੱਤੇ ਜਿਹੜੇ ਹੋ ਰਹੇ ਆ। ਕ੍ਰਿਪਟੋ ਕਰੰਸੀ ਦੇ ਉੱਤੇ ਵਿੱਚ ਦੇਖਿਆ ਜਾਵੇ ਤਾਂ ਬਿਟਕੋਇਨ ਇੱਕ ਟਾਈਮ ਦੇ ਉੱਤੇ 70,000 ਨੂੰ ਪਾਰ ਕਰ ਗਈ ਸੀ। ਇਹ 69,915 ਦੇ ਉੱਤੇ ਜਿਹੜਾ ਚੱਲ ਰਿਹਾ, ਤੇ ਇਥੀਰੀਅਮ 2500 ਤੇ 84 ਯੂਐਸ ਡਾਲਰ ਦੇ ਬਰਾਬਰ ਇਸ ਮੌਕੇ ਚੱਲ ਰਿਹਾ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 95 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 06 ਪੈਸੇ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 38 ਸੈਂਟ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਤੇ ਜਾਣ ਤੋਂ ਪਹਿਲਾਂ ਜਿਹੜਾ ਆਪਾਂ ਦੱਸਦੇ ਜਾਈਏ ਹੁਣ ਵਾਲੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਆਪਾਂ ਸ਼ਾਮ ਦੇ ਦੀਵਾਨਾਂ ਦੇ ਲਈ ਗੁਰਦੁਆਰਾ ਸਾਹਿਬ ਟਾਰਾ ਬਿਊਨਾ ਯੂਬਾ ਸਿਟੀ ਵਿਖੇ ਜੁੜਾਂਗੇ, ਜਿੱਥੇ 45ਵੇਂ ਮਹਾਨ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਪਿਛਲੇ ਇੱਕ ਵੀਕ ਤੋਂ ਰੋਜ਼ਾਨਾ ਸ਼ਾਮ ਦੇ ਜਿਹੜੇ ਸਮਾਗਮ ਆ ਉਹ ਤੁਸੀਂ ਸੁਣ ਦੇਖ ਰਹੇ ਆ। ਪੰਜਾਬੀ ਰੇਡੀਓ USA ਦੇ ਸਾਰੇ ਚੈਨਲਸ ਦੇ ਨਾਲ ਰੇਡੀਓ ਸਟੇਸ਼ਨ ਦੇ ਨਾਲ ਤੁਸੀਂ ਇਹ ਜਿਹੜੀ ਕਵਰੇਜ ਆ ਉਹ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਤੇ ਪੰਜਾਬੀ TV USA ਦੇ YouTube ਚੈਨਲ ਦੇ ਉੱਤੇ ਦੇਖ ਸਕਦੇ ਆ। ਪੰਜਾਬ ਦੇ ਵਿੱਚ ਜੇ ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜੇ ਉਹਨਾਂ ਤੱਕ ਤੁਸੀਂ ਲਿੰਕ ਪਹੁੰਚਾਉਣਾ ਤਾਂ ਤੁਸੀਂ ਪੰਜਾਬੀ TV USA ਦਾ ਜਿਹੜਾ ਲਿੰਕ ਆ ਉਹਨਾਂ ਨੂੰ ਅੱਗੇ ਘੱਲ ਸਕਦੇ ਹੈਗੇ ਆ। ਤੇ ਇਦਾਂ ਹੀ ਜਿਹੜੇ ਆ ਤੁਸੀਂ ਜੁੜੇ ਰਹੋ। ਤੇ ਆਉਂਦੇ ਵੀਕ ਦੇ ਵਿੱਚ ਪੰਜਾਬੀ ਰੇਡੀਓ USA ਦੀ ਟੀਮ ਉੱਥੇ ਜਿਹੜੀ ਉਹ ਪਹੁੰਚੇਗੀ। ਬਾਕੀ ਨਿਰਭਉ ਤੇ ਨਿਆਂ ਮਾਰਚ 1 ਤਰੀਕ ਨੂੰ 1 ਨਵੰਬਰ ਨੂੰ ਸ਼ੁੱਕਰਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਤੋਂ ਸਵੇਰੇ 9 ਵਜੇ ਚੱਲ ਕੇ ਕੈਪੀਟਲ ਤੱਕ ਜਿਹੜਾ ਪਹੁੰਚੇਗਾ, ਜਿੱਥੇ ਸਾਰਿਆਂ ਦੇ ਸਾਥ ਦੀ ਜਿਹੜੀ ਉਹ ਜ਼ਰੂਰਤ ਹੈ, ਦਰਕਾਰ ਹੈ। ਸੋ ਸਾਰਿਆਂ ਨੂੰ ਬੇਨਤੀ ਆ ਵੀ ਸ਼ੁੱਕਰਵਾਰ ਨੂੰ ਜ਼ਰੂਰ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੀ ਜਿਹੜੀ ਰਾਜਧਾਨੀ ਵਾਲੀ ਬਿਲਡਿੰਗ ਆ, ਅਸੈਂਬਲੀ ਆ, ਉਸ ਦੇ ਬਾਹਰ ਤੱਕ ਜਿਹੜਾ ਉਹ ਪਹੁੰਚੋ। ਉੱਥੇ ਜਿਹੜਾ ਸਮਾਗਮ ਆ ਸਵੇਰੇ 9-10 ਵਜੇ ਜਿਹੜਾ ਉਹ ਸ਼ੁਰੂ
ਹੋਵੇਗਾ। ਤੇ ਜੀ। ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। USA